अस्सलाम वालेकुम। ਸਿਆਣੇ ਕਹਿੰਦੇ ਆ ਬੱਲੇ ਢੱਗੇ ਦਾ ਜੇ ਪੁੱਤਰ ਬੱਲਾ ਨਾ ਹੋਵੇ ਤੇ ਮੱਥੇ ਫੁੱਲੀ ਜ਼ਰੂਰ ਹੁੰਦੀ ਆ। ਤੇ ਇਸੇ ਤਰ੍ਹਾਂ ਹੀ ਤੁਸੀਂ ਪੂਰੇ ਪਾਕਿਸਤਾਨ 'ਚ ਨਜ਼ਰ ਮਾਰ ਕੇ ਦੇਖ ਲਓ ਤੇ ਜਿਹੜਾ ਨਾ ਤੁਹਾਨੂੰ ਕਸਾਈ ਬੜੇ ਸੰਭੇ ਹੋਏ ਸੁਥਰੇ ਜਵਾਨ ਨਜ਼ਰ ਆਉਣਗੇ ਵੀ ਜਿਵੇਂ ਮਾਸ਼ਾਅੱਲਾ ਸਾਰੇ ਪਾਕਿਸਤਾਨ ਦੀ ਖੁਰਾਕ ਹੀ ਇਹਨਾਂ ਨੂੰ ਲੱਗੀ। ਉਹਦੀ ਖਾਸ ਵਜ੍ਹਾ ਇਹ ਹੈ ਕਿ ਜਦੋਂ ਇਹਨਾਂ ਨੇ ਬਿਮਾਰ ਡੰਗਰ ਕੀਤਾ ਹੋਵੇ ਨਾ ਤੇ ਇਹਨਾਂ ਨੇ ਘਰ ਲਿਜਾ ਕੇ ਨਹੀਂ ਪਕਾਣਾ ਹੁੰਦਾ, ਤੇ ਜਿੱਦਣ ਤੰਦਰੁਸਤ ਕੀਤਾ ਹੋਵੇ ਡੰਗਰ ਤੇ ਫਿਰ ਇਹਨਾਂ ਨੇ ਘਰ ਟਾਈਮ ਨਾਲ ਚੰਗਾ ਗੋਸ਼ਤ ਲਾ ਕੇ ਨਾ ਜਾਨਵਰ ਨਾਲੋਂ ਤੇ ਭੇਜ ਦੇਣਾ ਹੁੰਦਾ ਵੀ ਪਕਾਓ। ਤੇ ਜਿਹੜਾ ਨਾ ਕੋਈ ਮਾੜਾ ਬੰਦਾ ਇਹਨਾਂ ਕੋਲੋਂ ਪਾਈਏ ਵਾਲਾ ਅੱਧਾ ਕਿਲੋ ਵਾਲਾ ਕੋਈ ਕਿਲੋ ਵਾਲਾ ਜਾ ਕੇ ਗੋਸ਼ਤ ਮੰਗ ਲਵੇ ਨਾ ਤੇ ਇਹ ਦੇਖਦੇ ਬੰਦੇ ਵੱਲ ਉਂਝ ਆ ਵੀ ਜਿਵੇਂ ਇਹਨਾਂ ਦੀ ਪੁੱਠ ਦਾ ਗੋਸ਼ਤ ਮੰਗ ਲਿਆ, ਜਿਵੇਂ ਇਹਨਾਂ ਦੀ ਆਪ ਦੀ ਪੁੱਠ ਦਾ ਗੋਸ਼ਤ ਮੰਗ ਲਿਆ। ਉਹਨੂੰ ਵਿਚਾਰੇ ਨੂੰ ਪੱਲੇ ਛਿਛੜੇ ਅੱਗੇ ਪਿੱਛੇ ਕੋਈ ਜਿਹੜਾ ਨਾ ਪਾ ਕੇ ਤੇ ਵਜ਼ਨ ਪੂਰਾ ਕਰਕੇ ਫੜਾ ਦੇਣ ਦੇ। ਤੇ ਜੇ ਕੋਈ ਆਈ ਵੇ ਸੇਠ ਚੌਧਰੀ ਤੇ ਫੇਰ ਬੜੇ ਚੌਕਸ ਹੋ ਜਾਂਦੇ ਆ, ਫਿਰ ਨਾਲੋਂ ਹਿੱਸਿਆਂ ਦੇ ਲਾ ਕੇ ਜਿਹੜਾ ਨਾ ਤੇ ਚੰਗਾ ਗੋਸ਼ਤ ਫਿਰ ਜਿਹੜਾ ਨਾ ਦਿੰਦੇ ਉਹਨਾਂ ਨੂੰ ਵੀ ਚੌਧਰੀ ਸਾਹਿਬ ਫਿਰ ਗੋਸ਼ਤ ਬਣਾਉਂਦੇ ਵੀ ਆ, ਬਣਾ ਕੇ ਤੇ ਗੱਡੀ 'ਚ ਰੱਖ ਕੇ ਵੀ ਆਉਂਦੇ ਆ। ਹਾਂਜੀ, ਤੇ ਜਦ ਸੱਜੇ ਖੱਬੇ ਬਿਮਾਰ ਡੰਗਰ ਕਰਕੇ ਜਿਹੜਾ ਨਾ ਤੇ ਵਿੱਚ ਹੀ ਤੰਦਰੁਸਤ ਕਰਕੇ ਮਿਕਸ ਕਰਕੇ ਸਾਨੂੰ ਲੋਕਾਂ ਨੂੰ ਖਵਾਈ ਜਾਂਦੇ। ਉਹ ਇੱਕ ਦਿਨ ਮੈਂ ਚਲਾ ਗਿਆ ਗੋਸ਼ਤ ਲੈਣ ਤੇ ਮੈਂ ਸੇਰ ਇੱਕ ਗੋਸ਼ਤ ਲੈਣਾ ਸੀਗਾ ਤੇ ਮੈਂ ਕਿਹਾ ਯਾਰ ਸੇਰ ਇੱਕ ਗੋਸ਼ਤ ਦੇ ਦੇ, ਤੇ ਮੈਨੂੰ ਉਹਨੇ ਨਾ ਅੱਧਾ ਕੁ ਕਿਲੋ ਦਾ ਹੱਡ ਪਾਤਾ ਤੇ ਨਾਲ ਬੋਟੀਆਂ ਪਾਤੀਆਂ। ਤੇ ਮੈਂ ਕਿਹਾ ਯਾਰ ਵੀ ਮੈਂ ਘਰ ਪਕਾਉਣਾ ਤੇ ਤੂੰ ਇਹਨੂੰ ਜਿਹੜਾ ਆਪਣਾ ਮੈਨੂੰ ਗੋਲ ਬੋਟੀਆਂ ਦੇ। ਉਹਨੇ ਕਿਹਾ ਮੜਕਣੀ ਹੱਡੀ ਆ, ਬੜੀ ਸੋਹਣੀ ਹੱਡੀ ਆ, ਇਹ ਮੜਕਣੀ ਬੋਟੀ ਆ ਤੇ ਲੈ ਜਾ ਤੂੰ ਇਹਨੂੰ। ਮੈਂ ਕਿਹਾ ਯਾਰ ਮੈਨੂੰ ਗੋਲ ਬੋਟੀਆਂ ਦੇ ਦੇ ਤੇ ਨਾਲੇ ਮੈਨੂੰ ਕਹਿੰਦਾ ਕਿ ਮੈਂ ਤੇਰੇ ਸਾਹਮਣੇ ਚੂਸ ਕੇ ਦਿਖਾ ਦੇਣਾ, ਚੱਬ ਕੇ ਦਿਖਾ ਦੇਣਾ। ਮੈਂ ਕਿਹਾ ਯਾਰ ਤੂੰ ਚੱਬ ਲਾ, ਚੱਬ ਕੇ ਤੇ ਮੈਨੂੰ ਤੂੰ ਗੋਲ ਬੋਟੀਆਂ ਦੇ ਦੇ। ਨਾਲੇ ਮੈਂ ਕਿਹਾ ਵੀ ਮੈਂ ਤੇਰੀ ਚੱਬੀ ਹੋਈ ਚੂਸੀ ਹੋਈ ਜਾ ਕੇ ਘਰ ਤੇ ਨਹੀਂ ਨਾ ਪਕਾਉਣੀ, ਆਈ ਨਾ ਸਮਝ। ਤੇ ਉਹ ਇਸੇ ਤਰ੍ਹਾਂ ਜਿਹੜਾ ਨਾ ਰੱਬ ਦੇ ਕਹਿਰ ਤੋਂ ਡਰੋ ਯਾਰ। ਕਸਾਈ ਭਰਾਵਾਂ ਵਾਸਤੇ ਅਪੀਲ ਆ, ਰੱਬ ਦੇ ਕਹਿਰ ਤੋਂ ਡਰੋ, ਮਰਨਾ ਵੀ ਆ ਕੱਲ ਨੂੰ, ਗੁਨਾਹ ਨਾ ਕਰੀ ਜਾਓ, ਹਲਾਲ ਗੋਸ਼ਤ ਦਿਆ ਕਰੋ, ਹਰ ਬੰਦੇ ਨੂੰ ਤੰਦਰੁਸਤ ਗੋਸ਼ਤ ਦਿਆ ਕਰੋ। ਤੇ ਇਸੇ ਤਰ੍ਹਾਂ ਇੱਕ ਦਿਨ ਨਾ ਮੌਲਵੀ ਸਾਹਿਬ ਨੂੰ ਜਾ ਕੇ ਕਸਾਈ ਸਾਹਿਬ ਪੁੱਛਦੇ ਆ ਵੀ ਮੈਂ ਨਾ ਘਰ ਗਿਆ ਤੇ ਮੇਰੀ ਜਨਾਨੀ ਜਿਹੜੀ ਰਜਾਈ 'ਚ ਪਈ ਸੀ ਤੇ ਉਹ ਲੈਟਾਂ ਮਾਰੇ। ਤੇ ਮੌਲਵੀ ਸਾਹਿਬ ਕਹਿੰਦੇ ਉਹ ਜਾ ਚੱਲਿਆ, ਉਹ ਲੈਟਾਂ ਨਹੀਂ ਸੀਗੀਆਂ, ਨੂਰ ਦੀਆਂ ਲਾਟਾਂ ਨਹੀਂ ਸੀਗੀਆਂ, ਉਹ ਜਿਹੜੇ ਸੀ ਨਾ ਤੇਰੀ ਜਨਾਨੀ ਰਜਾਈ ਦੇ ਵਿੱਚ ਮੂੰਹ ਕਰਕੇ ਤੇ ਮੋਬਾਈਲ ਚਲਾ ਰਹੀ ਸੀ, ਏਡਾ ਸਿਆਣਾ ਨਾ ਬਣ। ਤੇ ਇਹਨਾਂ ਨੂੰ ਫਿਰ ਇਵੇਂ ਦੇ ਖਾਬ ਆਉਂਦੇ ਆ ਵੀ ਸਾਡੀਆਂ ਜਨਾਨੀਆਂ ਦੇ ਰਜਾਈਆਂ 'ਚੋਂ ਜਿਹੜੀਆਂ ਨਾ ਲਾਟਾਂ ਨੂਰ ਦੀਆਂ ਨਿਕਲਦੀਆਂ। ਤੇ ਕੋਈ ਖੁਦਾ ਦਾ ਖੌਫ ਕਰੋ, ਹੱਸਦੇ ਰਹੋ ਤੇ ਵੱਸਦੇ ਰਹੋ।